ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 11 ਤਰੀਕ ਆ ਤੇ ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਵਯਾਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਵਾਸ਼ਿੰਗਟਨ ਡੀਸੀ ਜਿਹੜਾ ਸ਼ਹਿਰ ਆ ਉੱਥੇ ਨੈਸ਼ਨਲ ਗਾਰਡ ਭੇਜ ਦਿੱਤੇ ਆ ਤੇ ਉਹ ਆਪਣੇ ਅੰਡਰ ਲੈ ਲਿਆ ਤਾਂ ਕਿ ਜਿਹੜਾ ਕ੍ਰਾਈਮ ਤੇ ਹੋਮਲੈਸਨੈਸ ਉੱਥੋਂ ਖਤਮ ਕੀਤੀ ਜਾਵੇ। ਉਸ ਤੋਂ ਬਾਅਦ ਹੁਣ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਡੈਮੋਕ੍ਰੇਟਸ ਕਾਫੀ ਔਖੇ ਹੋਏ ਆ। ਉਹਨਾਂ ਨੇ ਕਿਹਾ ਵੀ ਬਹੁਤ ਵੱਡਾ ਝੂਠ ਹੈਗਾ, ਇੰਨਾ ਕ੍ਰਾਈਮ ਉੱਥੇ ਹੈ ਨਹੀਂ। ਫਾਰਮਰ ਸੈਕਟਰੀ ਆਫ ਸਟੇਟ ਹਿਲਰੀ ਕਲਿੰਟਨ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਵੀ ਇਹ ਬਿਲਕੁਲ ਹੀ ਟੋਟਲੀ ਰੋਂਗ ਹੈਗਾ। ਇਸੇ ਤਰ੍ਹਾਂ ਹਕੀਮ ਜ਼ੈਫਰੀਜ਼ ਜੋ ਹਾਊਸ ਮਿਨੋਰਟੀ ਲੀਡਰ ਹੈਗੇ ਆ, ਉਹਨਾਂ ਨੇ ਵੀ ਇਹ ਕੁਝ ਕਿਹਾ ਹੈਗਾ। ਸੋ ਡੈਮੋਕ੍ਰੇਟਸ ਆ ਉਹ ਵਿਰੋਧ ਕਰ ਰਹੇ ਹੈਗੇ ਆ, ਪਰ ਟਰੰਪ ਉਹਨਾਂ ਨੇ ਇਹ ਕਿਹਾ ਵੀ ਸਾਡੇ ਲਈ ਰੋਲ ਮਾਡਲ ਹੋਊਗਾ ਵਾਸ਼ਿੰਗਟਨ ਡੀਸੀ ਨੂੰ ਕਲੀਨ ਅਪ ਕਰਨਾ ਕ੍ਰਾਈਮ ਤੋਂ, ਹੋਮਲੈਸਨੈਸ ਤੋਂ। ਇਸ ਤੋਂ ਅਗਲਾ ਸਾਡਾ ਟਾਰਗੇਟ ਜਿਹੜਾ ਆ ਉਹ ਓਕਲੈਂਡ, ਸ਼ਿਕਾਗੋ, ਨਿਊਯਾਰਕ ਤੇ ਹੋਰ ਸ਼ਹਿਰ ਹੋਣਗੇ। ਜੀ ਬਿਲਕੁਲ। ਸੋ ਡੀਸੀ ਦਾ ਇੱਕ ਹੋਮ ਰੂਲ ਐਕਟ ਹੈਗਾ ਆ, ਤੇ ਉਹਦੇ ਨਾਲ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਡੀਸੀ ਦੀ ਪੁਲਿਸ ਉਸ ਨੂੰ ਫੈਡਰਲਾਈਜ਼ ਬੇਸਿਕਲੀ ਕਰ ਦਿੱਤਾ, ਆਪਣੇ ਕੰਟਰੋਲ ਦੇ ਅੰਡਰ ਲੈ ਆਂਦਾ ਹੈਗਾ। ਕਹਿੰਦੇ ਵੀ ਸੈਕਸ਼ਨ 740 ਡਿਸਟ੍ਰਿਕਟ ਆਫ ਕੋਲੰਬੀਆ ਹੋਮ ਰੂਲ ਐਕਟ ਦੇ ਤਹਿਤ ਉਹਨਾਂ ਨੇ ਅਧਿਕਾਰਤ ਤੌਰ ਦੇ ਉੱਤੇ ਇਹ ਕਾਰਵਾਈ ਨੂੰ ਜਿਹੜਾ ਉਹ ਅੰਜਾਮ ਦਿੱਤਾ ਜਿਹੜਾ ਉਹ ਹੈਗਾ ਆ। ਡੀਸੀ ਦੀ ਜਿਹੜੀ ਮੇਅਰ ਮੋਰੀਅਲ ਬਾਊਜ਼ਰ ਆ, ਉਹਨਾਂ ਨੇ ਵੀ ਬਾਅਦ ਦੇ ਵਿੱਚ ਬਿਆਨ ਦਿੱਤਾ। ਉਹ ਕਹਿੰਦੇ ਵੀ ਇਹ ਜਿਹੜਾ ਅੱਜ ਦਾ ਐਕਸ਼ਨ ਲਿਆ ਗਿਆ ਹੈ ਰਾਸ਼ਟਰਪਤੀ ਦੇ ਦੁਆਰਾ, ਇਹ ਬੜਾ ਅਨਸੈਟਲਿੰਗ ਤੇ ਅਨਪ੍ਰੈਸੀਡੈਂਟਡ ਆ, ਵੀ ਇੱਦਾਂ ਦਾ ਸੋਚਿਆ ਨਹੀਂ ਸੀਗਾ। ਕਹਿੰਦੀ ਵੀ ਮੈਂ ਕੁਝ ਕਹਿ ਨਹੀਂ ਸਕਦੀ ਵੀ ਜਿਸ ਤਰੀਕੇ ਦਾ ਰੈਟੋਰਿਕ ਉਹਨਾਂ ਨੇ ਜਿਹੜਾ ਉਹ ਛੇੜਿਆ ਸੀ ਪਿਛਲੇ ਸਮੇਂ ਦੇ ਵਿੱਚ, ਅਸੀਂ ਉੱਦਾਂ ਸਰਪ੍ਰਾਈਜ਼ ਨਹੀਂ ਹੋਏ ਵੀ ਇਹਨਾਂ ਨੇ ਇਸ ਤਰੀਕੇ ਦੇ ਨਾਲ ਕੀਤਾ ਆ। ਸੋ ਡੀਸੀ ਦਾ ਹੋਮ ਰੂਲ ਐਕਟ ਹੈਗਾ ਆ 1973 ਦਾ, ਜਿਸ ਦੇ ਨਾਲ ਡੀਸੀ ਦੇ ਜਿਹੜੇ ਰੈਜ਼ੀਡੈਂਟ ਆ ਉਹ ਆਪਣਾ ਮੇਅਰ ਇਲੈਕਟ ਕਰ ਸਕਦੇ ਆ, ਕੌਂਸਲ ਦੇ ਵਿੱਚ ਘੱਲਦੇ ਆ, ਐਡਵਾਈਜ਼ਰੀ ਨੇਬਰਹੁੱਡ ਕਮਿਸ਼ਨਰਸ ਹੁੰਦੇ ਆ, ਤੇ ਜਿਹੜੇ ਵਾਸ਼ਿੰਗਟਨ ਡੀਸੀ ਵਾਲੇ ਆ ਸਟੇਟਹੁੱਡ ਦੇ ਲਈ ਜਿਹੜਾ ਉਹ ਰੌਲਾ ਪਾ ਰਹੇ ਆ, ਉਹਨਾਂ ਨੂੰ ਵੀ ਜਿਹੜਾ ਉਹ ਸਟੇਟਹੁੱਡ ਅਜੇ ਤੱਕ ਨਹੀਂ ਮਿਲੀ ਹੈਗੀ। ਸੋ ਹੁਣ ਉਸੇ ਹੀ ਰੂਲ ਦੇ ਜਿਹੜੇ ਕੁਝ ਸੈਕਸ਼ਨਸ ਆ ਉਹਨਾਂ ਦੀ ਵਰਤੋਂ ਕਰਦੇ ਹੋਏ ਰਾਸ਼ਟਰਪਤੀ ਟਰੰਪ ਨੇ ਇਸ ਤਰੀਕੇ ਦੇ ਨਾਲ ਅੱਗੇ ਜਿਹੜਾ ਆ ਉਸ ਨੂੰ ਵਧਾਇਆ ਆ। ਹਕੀਮ ਜੈਫਰੀਜ਼ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਵੀ ਵਾਸ਼ਿੰਗਟਨ ਡੀਸੀ ਤਾਂ ਵਾਇਲੈਂਟ ਕ੍ਰਾਈਮ ਪਿਛਲੇ 30 ਸਾਲਾਂ ਦੇ ਵਿੱਚ ਸਭ ਤੋਂ ਘੱਟ ਹੈਗਾ ਆ, ਤੇ ਕਹਿੰਦੇ ਵੀ ਜਿਹੜੇ ਰਾਸ਼ਟਰਪਤੀ ਟਰੰਪ ਹੁਣਾਂ ਨੇ ਬੇਸਿਕਲੀ ਕੰਟਰੋਲ ਕਰ ਲਿਆ, ਟੇਕ ਓਵਰ ਕਰ ਲਿਆ ਪੁਲਿਸ ਡਿਪਾਰਟਮੈਂਟ ਦਾ, ਉਹਦੇ ਲਈ ਉਹਨਾਂ ਦਾ ਕੋਈ ਬੇਸ ਬਣਦਾ ਨਹੀਂ ਆ। ਤੇ ਕਹਿੰਦੇ ਵੀ ਜ਼ੀਰੋ ਕ੍ਰੈਡੀਬਿਲਿਟੀ ਆ ਇਸ਼ੂ ਆਫ ਲਾ ਐਂਡ ਆਰਡਰ ਦੀ। ਸੋ ਕਾਫੀ ਜਿਹੜੇ ਤੱਤੇ ਜਿਹੜੇ ਇਸ ਦੇ ਵਿੱਚ ਨਜ਼ਰ ਜਿਹੜੇ ਉਹ ਆਏ ਆ। ਸੋ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਚਾਰਜ ਜਿਹੜਾ ਆ ਆਪਣੇ ਅੰਡਰ ਲੈ ਲਿਆ। ਕੈਂਪੇਨ ਦੇ ਵਿੱਚ ਵੀ ਵਾਸ਼ਿੰਗਟਨ ਡੀਸੀ ਨੂੰ ਲੈ ਕੇ ਟਿੱਪਣੀਆਂ ਜਿਹੜੇ ਰਾਸ਼ਟਰਪਤੀ ਟਰੰਪ ਉਹ ਕਰਦੇ ਰਹੇ ਆ, ਪਰ ਹੁਣ ਉਹਨਾਂ ਨੇ ਇਸ ਦੇ ਵਿੱਚ ਕਹਿ ਸਕਦੇ ਆ ਵੀ ਐਕਟੀਵਿਟੀ ਕਾਫੀ ਜ਼ਿਆਦਾ ਜਿਹੜੀ ਉਹ ਤੇਜ਼ ਕਰ ਦਿੱਤੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅੱਜ ਈਜੇ ਐਂਟੋਨੀ ਉਹਨਾਂ ਨੂੰ ਬਿਊਰੋ ਆਫ ਲੇਬਰ ਸਟੈਟਿਸਟਿਕ ਦਾ ਜਿਹੜਾ ਆ ਕਮਿਸ਼ਨਰ ਨੋਮੀਨੇਟ ਕਰ ਦਿੱਤਾ ਹੈਗਾ ਆ। ਐਂਟੋਨੀ ਹੁਣੀ ਐਰਿਕਾ ਮੈਕਐਂਟਰੈਫਰ ਨੂੰ ਰਿਪਲੇਸ ਕਰਨਗੇ, ਕਿਉਂਕਿ ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਸੀ BLS ਦਾ ਕਮਿਸ਼ਨਰ ਅਗਸਤ 1 ਨੂੰ, ਜਦੋਂ ਜਿਹੜੇ ਜੌਬ ਰਿਪੋਰਟ ਡਾਟਾ ਆਇਆ ਸੀ, ਪਤਾ ਚੱਲਿਆ ਸੀ ਵੀ ਉਹਨੂੰ ਜੀ ਉਸਨੇ ਮੈਨੂਪਲੇਟ ਕੀਤਾ ਹੈਗਾ। ਇਹ ਪ੍ਰੈਜ਼ੀਡੈਂਟ ਟਰੰਪ ਨੂੰ ਕਿਹਾ ਸੀ। ਜੋ ਐਂਟੋਨੀ ਆ ਇਹ ਚੀਫ ਇਕੋਨੋਮਿਸਟ ਸੀਗੇ ਕੰਜ਼ਰਵੇਟਿਵ ਹੈਰੀਟੇਜ ਫਾਊਂਡੇਸ਼ਨ ਦੇ, ਤੇ ਉਹਨਾਂ ਦੀ ਜਿਹੜੀ ਪ੍ਰਮੋਸ਼ਨ ਆ ਉਹ ਇੱਕ ਤਰ੍ਹਾਂ ਨਾਲ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਜਿਹੜੇ ਵਾਈਟ ਹਾਊਸ ਦੇ ਜਿਹੜੇ ਐਡਵਾਈਜ਼ਰ ਆ ਸਟੀਵ ਬੈਨਨ ਉਹਨਾਂ ਨੇ ਕੀਤੀ ਹੈਗੀ ਆ। ਜੀ
ਅਗਲੀ ਜਿਹੜੀ ਫਿਰ ਅਸੀਂ ਜੀ ਗੱਲ ਕਰਦੇ ਜਾਈਏ, ਇੱਕ USPS ਦੀ ਜਿਹੜੀ ਵਰਕਰ ਆ, ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਨੋਟਾਂ ਦਾ ਢੇਰ ਜਿਹੜਾ ਉਹ ਦਿਖਾਉਂਦੀ ਸੀ, ਉਹਨੇ ਅੱਜ ਆਪਣੇ ਦੋਸ਼ ਜਿਹੜੇ ਉਹ ਮੰਨ ਲਏ ਆ ਵੀ ਮੈਂ ਭਾਈ ਮੇਲ ਦੇ ਵਿੱਚੋਂ ਤੁਹਾਡੇ ਚੈੱਕ ਚੋਰੀ ਕਰਦੀ ਰਹੀ ਆ। ਇਹ 31 ਸਾਲਾਂ ਦੀ ਮੈਰੀ ਐਨ ਮੈਕਡੈਮਿਟ, ਉਸ ਨੇ ਕਾਰਸਨ ਦੀ ਜਿਹੜੀ ਇਹ ਰਹਿਣ ਵਾਲੀ ਸੀ, ਲਾਸ ਐਂਜਲਸ ਦੇ ਇਲਾਕੇ ਦੇ ਵਿੱਚ ਜਿਹੜਾ ਹੈਗਾ ਆ, ਉਸ ਨੇ ਆਪਣੇ ਜਿਹੜੇ conspiracy to commit bank fraud while working as US Postal Service ਟੋਰੈਂਸ ਦੇ ਵਿੱਚ ਉਸ ਨੂੰ ਮੰਨਿਆ ਆ। 2022 ਤੋਂ ਲੈ ਕੇ ਜੁਲਾਈ 2025 ਤੱਕ ਉਸਨੇ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਚੈਕਸ, ਪਰਸਨਲ ਆਇਡੈਂਟੀਫਾਈਂਗ ਇਨਫੋਰਮੇਸ਼ਨ ਉਹ ਚੋਰੀ ਕੀਤੀ। ਨਾਲ ਦੇ ਨਾਲ ਜਿਹੜੇ ਕਾਰਡ ਆ ਉਹ ਚੋਰੀ ਕੀਤੇ, ਉਹਨਾਂ ਨੂੰ ਐਕਟੀਵੇਟ ਕੀਤਾ ਤੇ ਬਹੁਤ ਸਾਰੀਆਂ ਜਿਹੜੀਆਂ ਮਹਿੰਗੀਆਂ ਚੀਜ਼ਾਂ ਆ ਇਸ ਦੇ ਨਾਲ ਖਰੀਦੀ ਰਹੀ। ਇਹੀ ਨਹੀਂ, ਬਾਹਰ ਕਹਿੰਦੇ ਵਿਦੇਸ਼ਾਂ ਦੇ ਵਿੱਚ ਵੀ ਇਹਨਾਂ ਹੀ ਚੋਰੀ ਦੇ ਕ੍ਰੈਡਿਟ ਕਾਰਡਾਂ ਦੇ ਉੱਤੇ ਚੈਕਸ ਦੇ ਜ਼ਰੀਏ ਉਹ ਘੁੰਮਣ ਫਿਰਨ ਜਾਂਦੀ ਜਿਹੜੀ ਹੋ ਰਹੀ ਆ। ਸਰਚ ਜਦੋਂ ਕਹਿੰਦੇ ਅਪਾਰਟਮੈਂਟ ਦੀ ਇਹਦੀ ਕੀਤੀ ਗਈ ਸੀ ਦਸੰਬਰ 2024 ਦੇ ਵਿੱਚ, ਤਾਂ ਜਿਹੜੇ ਜਾਂਚਕਰਤਾ ਆ ਉਹਨਾਂ ਨੂੰ 130 ਚੋਰੀ ਕੀਤੇ ਕ੍ਰੈਡਿਟ ਤੇ ਡੈਬਿਟ ਕਾਰਡ, 16 ਜਿਹੜੇ US ਟ੍ਰੈਜਰੀ ਦੇ ਜਿਹੜੇ ਉਹ ਚੈੱਕ, ਤੇ ਗਲੌਕ ਸਟਾਈਲ ਇੱਕ ਗੋਸਟ ਗਨ ਜਿਸ ਦੇ ਵਿੱਚ ਐਕਸਟੈਂਡਡ ਮੈਗਜ਼ੀਨ ਜੋ ਕਿ ਕੈਲੀਫੋਰਨੀਆ ਦੇ ਵਿੱਚ ਅਲਾਉਡ ਨਹੀਂ ਆ, ਉਹ ਉਹਦੇ ਘਰੋਂ ਜਿਹੜੀ ਉਹ ਬਰਾਮਦ ਹੋਈ ਸੀਗੀ। ਸੋ 1 ਜੁਲਾਈ ਨੂੰ ਇਸ ਨੂੰ ਗ੍ਰਿਫਤਾਰ ਕੀਤਾ ਜਿਹੜਾ ਉਹ ਗਿਆ ਸੀਗਾ ਤੇ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਹੋਰ ਚੋਰੀ ਦੇ ਜਿਹੜੇ ਸਟੋਲਨ ਕਾਰਡ ਆ ਇਸ ਦੇ ਕੋਲੋਂ ਮਿਲੇ ਆ। ਹੁਣ 27 ਅਕਤੂਬਰ ਨੂੰ ਇਸ ਨੂੰ ਅਦਾਲਤ ਦੇ ਵਿੱਚ ਜਿਹੜੀ ਆ ਉਹ ਸਜ਼ਾ ਜਿਹੜੀ ਸੁਣਾਈ ਜਾ ਸਕਦੀ ਹੈ ਤੇ 30 ਸਾਲ ਤੱਕ ਦੀ ਜਿਹੜੀ ਇਸ ਨੂੰ ਸਜ਼ਾ ਹੋਵੇਗੀ। ਸੋ ਕਈ ਵਾਰੀ ਆਪਾਂ ਸੋਚਦੇ ਆ ਨਾ ਵੀ ਪਤਾ ਨਹੀਂ ਕੀ ਗੱਲ ਆ, ਜਿਹੜਾ ਚੈੱਕ ਆਉਣਾ ਸੀ ਰਹਿ ਕਿੱਥੇ ਗਿਆ ਆ। ਇਹ ਮੈਰੀ ਐਨ ਵਰਗੀਆਂ ਜਿਹੜੀਆਂ ਬੀਬੀਆਂ ਆ ਉਹ ਰਾਹ ਦੇ ਵਿੱਚ ਹੀ ਗੁੱਥਮ ਜਿਹੜੀਆਂ ਇਹਨਾਂ ਨੂੰ ਗਾਇਬ ਜਿਹੜੀਆਂ ਉਹ ਕਰ ਜਾਂਦੀਆਂ ਆ। ਉਹ ਜੇ ਦੱਸਦੇ ਜਾਈਏ, ਕਿਸੇ ਦੀ ਜਿਹੜੀ ਮੇਲ ਦੀ ਚੋਰੀ ਕਰਨੀ ਫੈਡਰਲ ਜਿਹੜਾ ਉਹ ਇੱਕ ਕ੍ਰਾਈਮ ਆ ਤੇ ਉਸ ਦੀ ਸਜ਼ਾ ਜਿਹੜੀ ਉਹ ਸਖਤ ਮਿਲਦੀ ਆ। ਕਿੰਨਾ ਕੁ ਚਿਰ ਜਿਹੜੇ ਇਦਾਂ ਦੇ ਲੋਕ ਆ ਉਹ ਕੰਮ ਕਰ ਸਕਦੇ ਆ, ਇਵੈਂਚੁਅਲੀ ਜਿਹੜੇ ਇਹ ਫਸਦੇ ਹੀ ਫਸਦੇ ਨੇ। ਵਾਲਮਾਰਟ ਨੂੰ ਹੁਣ $5.6 ਮਿਲੀਅਨ ਕੈਲੀਫੋਰਨੀਆ ਦੇ ਕਸਟਮਰਸ ਨੂੰ ਵਾਪਸ ਦੇਣਾ ਪਊਗਾ ਕਿਉਂਕਿ ਉਹਨਾਂ ਨੇ ਓਵਰਚਾਰਜ ਕੀਤਾ ਹੈਗਾ ਆ। ਡਿਸਟ੍ਰਿਕਟ ਅਟਾਰਨੀ ਜੋ ਸੈਂਟਾ ਕਲਾਰਾ ਕਾਉਂਟੀ, ਸਨੋਮਾ ਕਾਉਂਟੀ, ਸੈਨ ਡੀਗੋ ਕਾਉਂਟੀ, ਸੈਨ ਬਰਨਾਰਡੀਨੋ ਕਾਉਂਟੀ, ਉਹਨਾਂ ਨੇ ਕਿਹਾ ਵੀ ਵਾਲਮਾਰਟ ਨੇ ਅਨਲਾਫਲੀ ਚਾਰਜ ਕੀਤਾ ਕਸਟਮਰਸ ਨੂੰ, ਪ੍ਰਾਈਸਿਸ ਜ਼ਿਆਦਾ ਲਾਈਆਂ ਜਦ ਕਿ ਐਡਵਰਟਾਈਜ਼ ਘੱਟ ਕੀਤੀਆਂ ਗਈਆਂ ਸੀਗੀਆਂ। ਸੋ ਇਹ ਇੱਕ ਤਰ੍ਹਾਂ ਨਾਲ ਉਹਨਾਂ ਨੇ ਕੈਲੀਫੋਰਨੀਆ ਦਾ ਜਿਹੜਾ ਫਾਲਸ ਐਡਵਰਟਾਈਜ਼ਿੰਗ ਤੇ ਅਨਫੇਅਰ ਕੰਪੀਟੀਸ਼ਨ ਲਾ ਆ ਉਸ ਨੂੰ ਵਾਇਓਲੇਟ ਕੀਤਾ ਹੈਗਾ ਆ। ਪ੍ਰੋਸੀਕਿਊਟਰਸ ਨੇ ਅਲੈਜ ਕੀਤਾ ਵੀ ਵਾਲਮਾਰਟ ਨੇ ਉਹ ਪ੍ਰੋਡਕਟ ਜਿਹੜੇ ਆ ਈਵਨ ਘੱਟ weight ਦੇ ਉੱਤੇ ਵੀ ਜਿਹੜੇ ਸੈੱਲ ਕੀਤੇ। ਸੋ ਜਿੰਨਾ ਲੇਬਲ ਲਿਖਿਆ ਸੀ ਉਹਨਾਂ ਤੋਂ weight ਜਿਹੜਾ ਘੱਟ ਸੀਗਾ। ਸੋ $5.5 ਮਿਲੀਅਨ ਸਿਵਲ ਪੈਨਲਟੀਜ਼ ਦਿੱਤੀਆਂ ਗਈਆਂ ਆ। ਇਸ ਤੋਂ ਬਿਨਾਂ $1,39,908 ਇਨਵੈਸਟੀਗੇਸ਼ਨ ਕਾਸਟ ਨੂੰ ਕਵਰ ਕਰਨ ਦੇ ਲਈ ਉਹਨਾਂ ਨੂੰ ਦੇਣਾ ਪਊਗਾ। ਸੈਂਟਾ ਕਲਾਰਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਜੈਫ ਰੋਜ਼ਨ ਉਹਨਾਂ ਨੇ ਇਹ ਕਿਹਾ ਆ ਵੀ ਜਦੋਂ ਵੀ ਕੋਈ ਰਜਿਸਟਰ ਦੇ ਉੱਤੇ ਆਈਟਮ ਲੈ ਕੇ ਆਉਂਦਾ ਆ, ਸਕੈਨ ਕਰਦਾ ਆ ਤੇ ਪ੍ਰਾਈਸ ਉਹਦੀ ਬਿਲਕੁਲ ਰਾਈਟ ਹੋਣੀ ਚਾਹੀਦੀ ਆ। ਤੇ ਕੈਲੀਫੋਰਨੀਆ ਦੇ ਲੋਕ ਵੀ ਇਹੀ ਐਕਸਪੈਕਟ ਕਰਦੇ ਆ ਤੇ ਜੇ ਤੁਸੀਂ ਚੋਰੀ ਕਰਦੇ ਆ ਤੇ ਤੁਹਾਨੂੰ ਜਿਹੜਾ ਆ ਉਹ ਫਾਈਨ ਲੱਗੂਗਾ। 2012 ਦੇ ਵਿੱਚ ਵੀ ਵਾਲਮਾਰਟ ਨੇ $2.1 ਮਿਲੀਅਨ ਦਾ ਫਾਈਨ ਦਿੱਤਾ ਸੀ। ਉਸ ਟਾਈਮ ਤੇ ਵੀ ਇਹਨਾਂ ਤੇ ਓਵਰ ਚਾਰਜਿੰਗ ਕੰਜ਼ਿਊਮਰਸ ਦੇ ਜਿਹੜੇ ਆ ਦੋਸ਼ ਲੱਗੇ ਸੀ। ਜੀ ਬਿਲਕੁਲ। ਸੋ ਇਹ ਪਹਿਲੀ ਵਾਰ ਨਹੀਂ, ਇਹ ਇੱਕ ਕੰਪਨੀ ਨਹੀਂ, ਹੋਰ ਪਤਾ ਨਹੀਂ ਕਿੰਨੀਆਂ ਜਿਹੜੀਆਂ ਇਸ ਤਰੀਕੇ ਦੇ ਨਾਲ ਕਰਦੀਆਂ ਹੋਣਗੀਆਂ। ਲੋਕਾਂ ਦੇ ਭੋਲੇਪਨ ਦਾ ਇਸੇ ਤਰੀਕੇ ਦੇ ਨਾਲ ਨਜਾਇਜ਼ ਫਾਇਦਾ ਚੱਕਦੀਆਂ ਰਹਿੰਦੀਆਂ। ਰਾਸ਼ਟਰਪਤੀ ਟਰੰਪ ਨੇ ਇੱਕ ਵਾਰੀ ਫੇਰ ਟ੍ਰੇਡ ਵਾਰ ਦੇ ਵਿੱਚ 90 ਦਿਨ ਦੀ ਮੋਹਲਤ ਚਾਈਨਾ ਨੂੰ ਦੇ ਦਿੱਤੀ ਆ। ਸੋ ਐਗਜ਼ੈਕਟਿਵ ਆਰਡਰ ਕਦੀ ਟੈਰਿਫ ਲਾਉਣ ਦਾ ਬਣਾ ਦਿੰਦੇ ਆ ਤੇ ਕਦੀ ਉਸ ਦੇ ਵਿੱਚ 90 ਦਿਨ ਦੀ ਮੋਹਲਤ ਦਾ ਜਿਹੜਾ ਉਹ ਐਡ ਕਰ ਦਿੰਦੇ ਆ। ਡੈਡਲਾਈਨ ਜਿਹੜੀ ਇਫੈਕਟ ਦੇ ਵਿੱਚ ਆਉਣ ਵਾਲੀ ਹੋਈ ਸੀਗੀ, ਪਰ ਉਸ ਤੋਂ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਨੇ ਚਾਈਨਾ ਦੇ ਨਾਲ ਜਿਹੜੀ ਟ੍ਰੇਡ ਟਰੂਸ ਆ ਉਸ ਨੂੰ ਹੋਰ 90 ਦਿਨ ਦੇ ਲਈ ਵਧਾ ਦਿੱਤਾ ਹੈਗਾ। ਸੋਸ਼ਲ ਮੀਡੀਆ ਦੇ ਜ਼ਰੀਏ ਉਹਨਾਂ ਨੇ ਹੁਣ ਇਸ ਨੂੰ ਦੱਸਿਆ ਆ। ਕਹਿੰਦੇ ਵੀ ਹੁਣ ਨਵੀਂ ਡੈਡਲਾਈਨ ਚਾਈਨਾ ਤੋਂ ਆ ਰਹੇ ਸਮਾਨ ਦੇ ਉੱਤੇ ਜਿੰਨਾ ਲੱਗ ਰਿਹਾ ਹੈ ਬੇਸਿਕਲੀ ਟੈਰਿਫ ਓਨਾ ਹੀ ਰਹੂਗਾ, ਵਧਾਇਆ ਜਿਹੜਾ ਉਹ ਨਹੀਂ ਜਾਊਗਾ। ਇਹ ਹੁਣ 9 ਨਵੰਬਰ ਤੇ ਜਿਹੜੀ ਆ ਉਹ ਪਹੁੰਚ ਚੁੱਕੀ ਹੈਗੀ ਆ। ਸੋ ਜਦ ਉਹਨਾਂ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਪੁੱਛਿਆ ਜਿਹੜਾ ਉਹ ਗਿਆ ਸੀਗਾ, ਕਿਉਂਕਿ ਅੱਜ ਨਹੀਂ ਤਾਂ ਅੱਜ ਰਾਤ ਤੋਂ ਨਵੇਂ ਜਿਹੜੇ ਟੈਰਿਫ ਆ ਉਹ ਲੱਗਣੇ ਸੀਗੇ ਤੇ ਜੇ ਟ੍ਰੇਡ ਟਰੂਸ ਨਾ ਹੁੰਦੀ ਤਾਂ ਚਾਈਨਾ ਦੇ ਇੰਪੋਰਟ ਦੇ ਉੱਤੇ 145% ਤੱਕ ਦਾ ਟੈਰਿਫ ਲੱਗਣਾ ਸੀ। ਪਰ 90 ਦਿਨ ਦੀ ਉਹਨਾਂ ਨੇ ਫੇਰ ਇਸ ਦੇ ਵਿੱਚ
ਮੋਹਲਤ ਦੇ ਦਿੱਤੀ ਆ। ਸੋ ਬੀਤੇ ਸਮਿਆਂ ਦੇ ਵਿੱਚ ਲਗਾਤਾਰ ਇਹਨਾਂ ਦੀਆਂ ਗੱਲਾਂ ਬਾਤਾਂ, ਕਨਵਰਸੇਸ਼ਨ, ਟ੍ਰੇਡ ਡੀਲਸ ਨੂੰ ਲੈ ਕੇ ਚੱਲਦੀਆਂ ਆ ਰਹੀਆਂ ਸੀ। ਸੋ ਚਾਈਨਾ ਦੇ ਨਾਲ ਲੱਗ ਰਿਹਾ ਆ ਵੀ ਰਾਸ਼ਟਰਪਤੀ ਟਰੰਪ ਅਜੇ ਹਾਲ ਦੀ ਘੜੀ ਮਾਹੌਲ ਜਿਹੜਾ ਉਸ ਜਿਹੜਾ ਟ੍ਰੇਡ ਵਾਰ ਦਾ ਠੰਡਾ ਹੀ ਰੱਖਣਾ ਚਾਹ ਰਹੇ ਨੇ। ਅਗਲੀ ਖਬਰ ਵੱਲ ਚੱਲੀਏ ਤੇ ਕਈ ਜਿਹੜੇ ਨਿਆਣੇ ਆ ਉਹ ਪਾਗਲ ਗੱਲਾਂ ਵੀ ਕਰਦੇ ਆ। ਮੈਂ ਤੁਹਾਡੇ ਨਾਲ ਖਬਰ ਵੀ ਸ਼ੇਅਰ ਕੀਤੀ ਆ, ਆਪਾਂ ਸ਼ੋਅ ਕਰ ਸਕਦੇ ਹਾਂ ਸਰੋਤਿਆਂ ਨੂੰ। ਸੀਐਚਪੀ ਨੇ ਅਰੈਸਟ ਕੀਤਾ ਹੈ ਇੱਕ ਸਪੀਡਸਟਰ। ਕਹਿੰਦੇ ਭਈ ਬਹੁਤ ਵਾਰ ਉਹ ਪੁਲਿਸ ਵਾਲਿਆਂ ਦੇ ਕੋਲ ਦੀ ਤੇਜ਼ ਲੰਘਦਾ ਸੀ ਤੇ ਇੰਨੀ ਸਪੀਡ ਦੇ ਨਾਲ ਕਾਰਾਂ ਲੈ ਜਾਂਦਾ ਸੀ ਤਾਂ ਕਿ ਪੁਲਿਸ ਵਾਲੇ ਉਹਨੂੰ ਅਰੈਸਟ ਨਾ ਕਰ ਸਕਣ। ਤੇ ਅਨਫੋਰਚੂਨੇਟਲੀ ਉਹ ਪੰਜਾਬੀ ਮੂਲ ਦਾ ਹੀ ਸੀਗਾ। ਅਲਮੀਡਾ ਦੇ ਵਿੱਚ ਇੱਕ ਇਨਫਲੂਐਂਸਰ ਨੂੰ ਅਰੈਸਟ ਕੀਤਾ ਆ ਜੋ ਆਪਣੀਆਂ ਵੀਡੀਓਜ਼ ਪਾਉਂਦਾ ਸੀ ਵੀ ਕਿਸ ਤਰ੍ਹਾਂ ਉਸਨੇ ਸੀਐਚਪੀ ਨੂੰ ਫੰਡ ਤੋਂ ਐਸਕੇਪ ਕੀਤਾ ਆ। ਇੱਕ ਵਾਰੀ ਨਹੀਂ, ਬਹੁਤ ਵਾਰ, ਤੂਰਸਾ ਮਲਟੀਪਲ ਹਾਈ ਸਪੀਡ ਪਰਸਿਊਟਸ ਦੇ ਉੱਤੇ। ਡਰਾਈਵਰ ਜਿਹੜਾ ਗ੍ਰੇ BMW M4 ਦਾ ਕਹਿੰਦੇ ਭਈ ਉਹ ਹੁਣ ਪੁਲਿਸ ਵਾਲਿਆਂ ਨੂੰ ਪਤਾ ਸੀ, ਸੀਐਚਪੀ ਦੇ ਰਿਡਾਰ ਦੇ ਉੱਤੇ ਸੀ 1 ਮਹੀਨੇ ਤੋਂ। ਉਹਦਾ ਨਾਂ ਜਸਨੂਰ ਸਿੰਘ ਤੂਰ ਦੱਸਿਆ ਗਿਆ ਹੈਗਾ ਤੇ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਵੀਡੀਓਜ਼ ਪਾਉਂਦਾ ਰਹਿੰਦਾ ਸੀ। ਪਰ ਇਸ ਵਾਰੀ ਫਿਰ ਉਹਨਾਂ ਨੇ ਹੈਲੀਕਾਪਟਰ ਤਿਆਰ ਕੀਤਾ ਹੋਇਆ ਸੀ ਤੇ ਹੈਲੀਕਾਪਟਰ ਦੇ ਰਾਹੀਂ ਫਿਰ ਉਹਨੂੰ ਫੜਿਆ ਤੇ ਜਿਸ ਟਾਈਮ ਤੇ ਉਹ ਚਲਾ ਰਿਹਾ ਸੀ ਆਪਣੀ ਕਾਰ 170 ਮੀਲ ਪਰ ਆਵਰ ਦੇ ਹਿਸਾਬ ਨਾਲ ਜਾ ਰਿਹਾ ਸੀ। ਹੁਣ ਤੁਸੀਂ ਦੱਸੋ ਵੀ ਬ੍ਰੇਕ ਨਾ ਲੱਗੇ, ਕੋਈ ਮੋਹਰੇ ਆ ਜੇ, ਇਹ ਆਊਟ ਆਫ ਕੰਟਰੋਲ ਹੋ ਜੇ, ਆਪ ਤਾਂ ਮਰੂ, ਦੂਜਿਆਂ ਨੂੰ ਵੀ ਮਾਰੂ। ਸੋ ਇਦਾਂ ਦੇ ਕਮਲੇ ਬੰਦੇ ਤਾਂ ਵਾਕਿਆ ਜੇਲ੍ਹ ਦੇ ਅੰਦਰ ਹੀ ਜਿਹੜੇ ਉਹ ਜਾਇਜ਼ ਨੇ। ਇਹ ਬੇਵਕੂਫੀ ਦੀ ਹੱਦ ਸੀਗੀ ਜੋ ਇਹ ਜਸਨੂਰ ਸਿੰਘ ਤੂਰ ਦੇ ਦੁਆਰਾ ਕੀਤੀ ਗਈ ਆ। ਤੇ ਰੈਕਲੈਸ ਡਰਾਈਵਿੰਗ ਤੇ ਹੁਣ ਫੈਲਨੀ ਦੇ ਜਿਹੜੇ ਚਾਰजेस ਆ ਇਹ ਤੂਰ ਦੇ ਉੱਤੇ ਲੱਗਣਗੇ। ਜਸਨੂਰ ਤੂਰ ਆ ਆਪਣੇ ਆਪ ਨੂੰ ਜਿਹੜਾ ਸੋਸ਼ਲ ਮੀਡੀਆ ਇਨਫਲੂਐਂਸਰ ਜੋ ਇਹ ਆਖਦਾ ਸੀਗਾ। ਸੋ ਸੀਐਚਪੀ ਦੀ ਰਿਡਾਰ ਗਨ ਦੇ ਉੱਤੇ ਤੁਸੀਂ ਹਿਸਾਬ ਲਾ ਲਓ ਹਰਜੋਤ ਸਿੰਘ ਜੀ, 170 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਜਿਹੜਾ ਉਹ ਫੜਿਆ ਗਿਆ ਹੈ ਤੇ ਇਹ ਅਲਾਮੀਡਾ ਤੋਂ ਜਿਹੜੀ ਇਸ ਨੂੰ ਜਿਹੜਾ ਉਹ ਚੱਕਿਆ ਗਿਆ ਹੈਗਾ ਆ ਹੁਣ। ਤੇ ਉਹਦੀ ਜਿਹੜੀ BMW M4 ਕਾਰ ਆ ਉਹ ਵੀ ਇੰਪਾਊਂਡ ਕਰ ਲਈ ਉਹ ਤਾਂ ਪੁਲਿਸ ਵਾਲਿਆਂ ਕਰਨੀ ਨੇ ਹੋਈ ਸੀਗੀ ਫਿਰ ਉਹ ਤਾਂ ਹੁਣ। ਹਾਂਜੀ, ਤੇ ਉਹਦੀਆਂ ਸਾਰੀਆਂ ਜਿਹੜੀਆਂ ਵੀਡੀਓਜ਼ ਆ ਸੋਸ਼ਲ ਮੀਡੀਆ ਤੇ ਉਹ ਵੀ ਡਿਲੀਟ ਕਰ ਦਿੱਤੀਆਂ। ਵੀ ਇਦਾਂ ਦੇ ਨੂੰ ਦੇਖ ਕੇ ਬਾਅਦ ਚ ਹੋਰ ਹੁੰਦੇ ਆ। ਆਲਰੇਡੀ ਇੰਨੀ ਪ੍ਰੋਬਲਮ ਆ ਜਿਹੜੇ ਆ ਡਿਸਟਰੈਕਟਡ ਡਰਾਈਵਿੰਗ ਦੀ, ਤੇ ਉਹਦੇ ਵਿੱਚ ਤੁਸੀਂ ਮਿਕਸ ਕਰ ਦੋ ਇੰਨੀ ਤੇਜ਼ ਸਪੀਡ, ਤਾਂ ਫਿਰ ਤੁਸੀਂ ਸਮਝ ਲਓ ਕਿ ਇਸ ਪਾਸੇ ਵੱਲ ਨੂੰ ਜਿਹੜੀ ਉਹ ਗੱਲ ਜਾਂਦੀ ਆ। ਅਗਲੀ ਗੱਲ ਕਰਦੇ ਆ ਲਾਸ ਐਂਜਲਸ ਦੇ ਜਿਹੜੀਆਂ ਇਸ ਟਾਈਮ ਡਿਪਾਰਟਮੈਂਟ ਨੇ, ਸਿਟੀ ਵਾਲੇ ਆ, ਉਹ ਕਹਿੰਦੇ ਵੀ ਉਹ ਪਲਾਨ ਬਣਾ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਸੇਫ ਰੱਖਿਆ ਜਿਹੜਾ ਉਹ ਜਾ ਸਕਦਾ ਆ ਇਮੀਗ੍ਰੇਸ਼ਨ ਰੇਟਸ ਤੋਂ ਆਉਂਦੇ ਸਾਲ ਦੇ ਵਿੱਚ। ਲਾਸ ਐਂਜਲਸ ਦੇ ਜਿਹੜੇ ਲੀਡਰਸ ਜਿਹੜੇ ਉਹਨਾਂ ਦੇ ਵਿੱਚ ਮੇਅਰ ਕੈਰਨ ਬਾਸ, ਐਜੂਕੇਸ਼ਨਲ ਜਿਹੜੇ ਲੀਡਰਸ ਆ ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਸਕੂਲਸ ਦੇ, ਉਹਨਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਆ ਤੇ ਕਹਿੰਦੇ ਵੀ ਨਿਆਣਿਆਂ ਨੂੰ ਇਹਨਾਂ ਰੇਟਸ ਤੋਂ ਬਚਾਉਣ ਲਈ ਕੀ ਜਿਹੜਾ ਉਹ ਕੀਤਾ ਜਾ ਸਕਦਾ ਆ। ਉਹਨਾਂ ਨੇ ਕਿਹਾ ਵੀ ਨਾ ਹੀ LAPD ਤੇ ਨਾ ਹੀ ਜਿਹੜੀ ਸਕੂਲ ਪੁਲਿਸ ਉਹ ਸ਼ੇਅਰ ਕਰੇ ਇਨਫੋਰਮੇਸ਼ਨ ਫੈਡਰਲ ਏਜੰਸੀਜ਼ ਦੇ ਨਾਲ ਜਿਹੜੀਆਂ ਇਮੀਗ੍ਰੇਸ਼ਨ ਐਨਫੋਰਸਮੈਂਟ ਇਸ ਮੌਕੇ ਉੱਥੇ ਕਰ ਰਹੀਆਂ ਆ। ਸਿਟੀ ਡਿਪਾਰਟਮੈਂਟ ਤੇ ਸਕੂਲਸ ਨੂੰ ਕਹਿੰਦੇ ਵੀ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਆ ਵੀ ਆਪਣੇ ਜਿਹੜੇ ਪ੍ਰੋਟੋਕਾਲਸ ਆ ਉਹਨਾਂ ਨੂੰ ਸਖਤ ਕਰੋ ਤੇ ਟ੍ਰੇਨਿੰਗ ਜਿਹੜੀ ਉਹ ਪੂਰੀ ਕਰੋ ਇਸ ਫੈਡਰਲ ਐਕਟੀਵਿਟੀ ਦੇ ਦੌਰ ਦੇ ਵਿੱਚ। ਤੇ ਕਹਿੰਦੇ ਵੀ ਅਸੀਂ ਚਾਹੁੰਦੇ ਆ ਵੀ ਸਾਡੇ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਇਸ ਟਰੌਮੇ ਤੋਂ ਜਿਹੜਾ ਉਹ ਬਚਾਇਆ ਜਾ ਸਕੇ। LA ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਸੁਪਰੀਡੈਂਡੈਂਟ ਅਲਬਰਟੋ M ਕਾਰਵੈਲੋ, ਉਹਨਾਂ ਨੇ ਕਿਹਾ ਵੀ ਜਿਹੜੇ ਡਿਸਟ੍ਰਿਕਟ ਆ ਉਹ ਇਸ ਟਾਈਮ ਫੈਮਿਲੀ ਪ੍ਰੀਪੇਅਰਡਨੈਸ ਪੈਕਟ ਉਹ ਤਿਆਰ ਕਰ ਰਹੇ ਆ ਜੋ ਕਿ ਪੂਰੇ ਸਕੂਲ ਡਿਸਟ੍ਰਿਕਟ ਦੇ ਵਿੱਚ ਵੰਡਿਆ ਜਾਊਗਾ ਸਟੂਡੈਂਟਸ ਦੇ ਨਾਲ, ਉਹਨਾਂ ਦੇ ਮਾਪਿਆਂ ਦੇ ਨਾਲ। ਜਦ ਉਹ ਪਹਿਲੇ ਦਿਨ ਕਲਾਸਾਂ ਲਾਉਣ ਦੇ ਲਈ ਆਉਣਗੇ ਤੇ ਉਹਨਾਂ ਦੇ ਘਰ ਨੂੰ ਇਹ ਚੀਜ਼ ਜਿਹੜੀ ਉਹ ਘੱਲੀ ਜਾਊਗੀ। ਸੋ ਇਹ ਕਹਿੰਦੇ ਵੀ ਪੈਕਟ ਦੇ ਵਿੱਚ ਨੋ ਯੂਰ ਰਾਈਟਸ, ਕੰਟੈਕਟ ਨੰਬਰ ਜਿਹੜੇ ਡਿਸਟ੍ਰਿਕਟ ਦੇ ਕੰਪੈਸ਼ਨ ਫੰਡ, ਐਮਰਜੈਂਸੀ ਕੰਟੈਕਟ ਅਪਡੇਟਸ ਤੇ ਇਨਫੋਰਮੇਸ਼ਨ ਸਟੂਡੈਂਟ ਦੇ ਬਾਬਤ ਜੇ ਕੋਈ ਇਦਾਂ ਦਾ ਇਵੈਂਟ ਹੁੰਦਾ ਆ ਵੀ ਕੌਣ ਜਿਹੜਾ ਉਹਨਾਂ ਦੀ ਟੇਕ ਕੇਅਰ ਜਿਹੜਾ ਉਹ ਕਰ ਸਕਦਾ, ਵੀ ਰੱਬ ਨਾ ਕਰੇ ਕਿਸੇ ਦੇ ਮਾਪਿਆਂ ਨੂੰ ਚੱਕ ਲਿਆ ਜਾਂਦਾ ਜਾਂ ਬੱਚੇ ਨੂੰ, ਜਾਂ ਜੋ ਵੀ ਵਾਰਦਾਤ ਜੇ ਕੋਈ ਇਸ ਤਰੀਕੇ ਦੀ ਵਾਪਰਦੀ ਆ। ਸੋ ਹੁਣ ਲਾਸ ਐਂਜਲਸ ਦੇ ਜਿਹੜੇ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ ਇਹ ਕਦਮ ਜਿਹੜੇ ਉਹ ਚੱਕ ਰਹੇ ਆ ਵੀ ਬੱਚਿਆਂ ਨੂੰ ਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਇਮੀਗ੍ਰੇਸ਼ਨ ਰੇਟਸ ਤੋਂ ਬਚਾਇਆ ਜਾ ਸਕੇ।
ਲਾਸ ਐਂਜਲਸ ਦੀ ਗੱਲ ਕਰਦੇ ਜਾਈਏ, ਜਿਸ ਤਰ੍ਹਾਂ ਸਵੇਰੇ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ 4 ਵਜੇ ਅੱਜ ਸ਼ਾਮ ਨੂੰ ਉੱਥੇ ਇਕੱਠ ਹੋਇਆ ਲਿੰਕਰਸ਼ਿਮ ਗੁਰਦੁਆਰਾ ਸਾਹਿਬ ਦੇ ਲਾਗੇ, ਜਿੱਥੇ ਇੱਕ ਆਪਣੇ ਬਜ਼ੁਰਗ ਸਰਦਾਰ ਹਰਪਾਲ ਸਿੰਘ ਰੰਧਾਵਾ ਸਟੋਰ ਤੋਂ ਕੁਝ ਸਮਾਨ ਲੈਣ ਗਏ ਸੀ, ਜਿੱਥੋਂ ਕਿਸੇ ਸਦਾਈ ਨੇ ਉਹਨਾਂ ਨੂੰ ਕੁੱਟਿਆ। ਬਹੁਤ ਜ਼ਿਆਦਾ ਜਿਹੜੇ ਉਹਦੇ ਸੱਟਾਂ ਲੱਗੀਆਂ। ਹੇਟ ਕ੍ਰਾਈਮ 'ਚ ਇਹ ਹੁਣ ਇੰਸੀਡੈਂਟ ਗਿਣੀ ਜਾ ਰਹੀ ਹੈਗੀ ਆ। ਪ੍ਰੈਸ ਕਾਨਫਰੰਸ ਹੋਈ, ਬਹੁਤ ਵੱਡੀ ਗਿਣਤੀ ਦੇ ਵਿੱਚ ਮੀਡੀਆ ਉੱਥੇ ਪਹੁੰਚਿਆ ਹੋਇਆ ਸੀ। ਸਿੱਖ ਵੀ ਕਾਫੀ ਵੱਡੀ ਗਿਣਤੀ 'ਚ ਪਹੁੰਚੇ ਹੋਏ ਸੀ, ਜਿਨ੍ਹਾਂ ਨੇ ਹੱਥਾਂ ਦੇ ਵਿੱਚ ਆਪਣੇ ਜਿਹੜੇ ਪਲੈਕਾਰਡਸ ਫੜੇ ਹੋਏ ਸੀ ਵੀ ਜਸਟਿਸ ਫॉर ਹਰਪਾਲ ਸਿੰਘ ਰੰਧਾਵਾ। ਜੀ, ਬਿਲਕੁਲ। ਸੋ ਇਹ ਬਹੁਤ ਮੰਦਭਾਗੀ ਗੱਲ ਆ ਵੀ ਇਹ ਚੀਜ਼ ਵਾਪਰੀ ਆ। ਹਰਜੋਤ ਸਿੰਘ ਜੀ, ਸਭ ਤੋਂ ਵੱਡੀ ਅਫਸੋਸ ਵਾਲੀ ਗੱਲ ਇਹ ਆ ਵੀ ਅ, ਸਿੱਖ ਆਪਣੀ ਕਮਿਊਨਿਟੀ ਦੀਆਂ ਜਥੇਬੰਦੀਆਂ, ਆਰਗੇਨਾਈਜੇਸ਼ਨਸ ਬਹੁਤ ਨੇ। ਅ, ਕਿਸੇ ਨੇ ਵੀ ਪਹਿਲੋਂ ਨੋਟਿਸ ਨਹੀਂ ਲਿਆ। ਪਿਛਲੇ ਸੋਮਵਾਰ ਦੀ ਜਿਹੜੀ ਇਹ ਗੱਲ ਆ, ਤੇ ਆਪਾਂ ਨੂੰ ਵੀਕਐਂਡ ਦੇ ਉੱਤੇ ਜਦ ਪਤਾ ਲੱਗਾ ਤਾਂ ਆਪਾਂ ਜਿਹੜੀ ਇਹ ਚਲੋ ਉਸ ਦੇ ਬਾਰੇ ਸ਼ੇਅਰ ਕੀਤਾ। ਇੱਥੋਂ ਦੇ ਮੀਡੀਆ ਨੇ, ਇੱਥੋਂ ਦੀ ਪੁਲਿਸ ਨੇ ਇਸ ਨੂੰ ਤਵੱਜੋ ਤੱਕ ਨਹੀਂ ਕੀਤੀ। ਇੱਕ ਆਮ ਜਿਹੀ ਜਿਹੜੀ ਇੱਕ ਹਿਸਾਬ ਦੇ ਨਾਲ ਜਿੱਦਾਂ ਕੁੱਟਮਾਰ ਜੀ ਸਮਝ ਕੇ ਉਸ ਨੂੰ ਦੱਸ ਦਿੱਤਾ। ਪੁਲਿਸ ਦੇ ਹਾਲ ਤੁਸੀਂ ਦੇਖ ਲਓ ਵੀ ਕਿੰਨੇ ਕੁ ਚੰਗੇ ਆ, ਕਿੰਨੇ ਕੁ ਜਿਹੜੇ ਉਹ ਮਾੜੇ ਆ। ਸਿੱਖਾਂ ਦੇ ਬਜ਼ੁਰਗ ਨੂੰ ਟਰੇਸੀ 'ਚ ਹਰਜੋਤ ਸਿੰਘ ਜੀ ਕਿਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਸੀ, ਕਤਲ ਵੀ ਜਿਹੜੇ ਹੋਏ, ਚਾਕੂ ਤੱਕ ਵੀ ਮਾਰੇ। ਨਲਾਇਕੀ ਜਿਹੜੀ ਆ ਪ੍ਰਸ਼ਾਸਨ ਦੀ ਦੇ ਕਰਕੇ ਜਿਹੜੇ ਉਹਨਾਂ ਨੇ ਕਹਿ ਲਓ ਵੀ ਮਾਰ-ਕੁੱਟ ਕਰਨ ਵਾਲੇ ਉਹ ਛੁੱਟ ਕੇ ਜਿਹੜੇ ਉਹ ਚਲੇ ਗਏ। ਸੋ ਕਈ ਵਾਰੀ ਤੁਹਾਨੂੰ ਆਪਣੇ ਜਿਹੜੇ ਉਹ ਹੱਕ ਲੈਣ ਦੇ ਲਈ ਵਾਕਿਆ ਹੀ ਸੜਕਾਂ ਤੇ ਜਿਹੜਾ ਉਹ ਨਿਕਲਣਾ ਪੈ ਸਕਦਾ ਆ। ਇਵੈਂਚੁਅਲੀ ਹਰਜੋਤ ਸਿੰਘ ਜੀ, ਕੀ ਪਤਾ ਪੁਲਿਸ ਵਾਲੇ ਕਹਿਣ ਵੀ ਇਹ ਤਾਂ ਰੋਬਰੀ ਕਰਨ ਕੋਈ ਆਇਆ ਸੀ, ਉਹਨੇ ਜੀ ਇੱਦਾਂ ਕਰਤਾ, ਉੱਦਾਂ ਜਿਹੜਾ ਉਹ ਕਰਤਾ। ਪਰ ਆਪਾਂ ਉਮੀਦ ਕਰਦੇ ਹਾਂ ਹੁਣ ਉੱਥੋਂ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਉਹ ਕਾਫੀ ਸਖਤ ਨੇ ਇਹਨਾਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ, ਜਿਹੜੇ ਵਾਚਮੈਨ ਨੇ। ਤੇ ਆਪਾਂ ਉਮੀਦ ਕਰਦੇ ਹਾਂ ਵੀ ਉਸ ਕਾਊਂਟੀ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਆ, ਇੱਕ ਤਾਂ ਪਹਿਲੀ ਗੱਲ ਇਹ ਹੋਵੇ ਵੀ ਉਹ ਫੜਿਆ ਜਾਵੇ ਜਿਸ ਨੇ ਇਸ ਕੁੱਟਮਾਰ ਨੂੰ, ਇਸ ਹਮਲੇ ਨੂੰ ਅੰਜਾਮ ਦਿੱਤਾ, ਤੇ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਚਾਰਜ ਕਰਕੇ ਲੰਮੇ ਸਮੇਂ ਲਈ ਜਿਹੜਾ ਉਹ ਘੱਲਿਆ ਜਿਹੜਾ ਉਹ ਜਾਵੇ। ਸੋ ਡੈਫੀਨੇਟਲੀ ਚੰਗੀ ਪਹਿਲ ਕਦਮੀ ਇਹ ਸੀ ਵੀ ਕਾਫੀ ਲੋਕਾਂ ਨੇ ਇਕੱਠ ਕੀਤਾ ਤੇ ਉੱਥੇ ਇਨਸਾਫ ਦੀ ਜਿਹੜੀ ਉਹ ਮੰਗ ਕੀਤੀ ਗਈ ਆ। ਐਸਬੀ 509 ਬਿੱਲ ਨੂੰ ਲੈ ਕੇ ਪਿਛਲੇ ਐਤਵਾਰ ਕਈ ਗੁਰੂ ਘਰਾਂ ਦੇ ਵਿੱਚ ਸਿਗਨੇਚਰ ਡਰਾਈਵ ਵੀ ਹੋਈ ਆ। ਸਾਨੂੰ ਰਾਜਪਾਲ ਸਿੰਘ ਉਹਨਾਂ ਨੇ ਬੇਕਰਸਫੀਲਡ ਤੋਂ ਵੀ ਦੱਸਿਆ ਕਿ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਉੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਸਿਗਨੇਚਰ ਕੀਤੇ ਆ। ਤੇ ਐਸਬੀ 509 ਬਿੱਲ ਨੂੰ ਲੈ ਕੇ ਦੱਸਦੀ ਜਾਈਏ, ਅਗਸਤ 20 ਨੂੰ ਹੁਣ ਫੇਰ ਹੀਅਰਿੰਗ ਜਿਹੜੀ ਆ ਕੈਲੀਫੋਰਨੀਆ ਦੀ ਸਟੇਟ ਕੈਪੀਟਲ ਤੇ ਹੋਣ ਜਾ ਰਹੀ ਆ। ਸਾਰੇ ਜਾਣੇ ਨੋਟ ਕਰ ਲਓ, ਆਪਣੇ ਜਿੰਨੇ ਵੀ ਦੋਸਤ ਮਿੱਤਰ ਰਿਸ਼ਤੇਦਾਰ ਸਾਰਿਆਂ ਨੂੰ ਦੱਸ ਦਿਓ, ਜਿੰਨੇ ਵੀ ਵੱਧ ਤੋਂ ਵੱਧ ਉੱਥੇ ਪਹੁੰਚ ਸਕਦੇ ਆ ਤੇ ਉਹ ਪਹੁੰਚੋ। ਸੋ 20 ਅਗਸਤ ਨੂੰ ਜਿਹੜੀ ਨੈਕਸਟ ਹੀਅਰਿੰਗ ਆ ਉਹ ਹੋਣ ਜਾ ਰਹੀ ਹੈਗੀ। ਜੀ, ਸੋ ਸੇਮ ਉਸੇ ਹੀ ਜਿਹੜੀ ਉਹ ਬਿਲਡਿੰਗ ਦੇ ਵਿੱਚ ਜਿਹੜੀ ਅਸੈਂਬਲੀ ਦੇ ਵਾਲੇ ਪਾਸੇ ਦੇ ਨਾਲ ਹੀ ਜਿਹੜੀ ਹੁੰਦੀ, ਜਿੱਥੇ ਪਹਿਲੋਂ ਹੀਅਰਿੰਗਸ ਕਮੇਟੀ ਦੀਆਂ ਜਿਹੜੀਆਂ ਚੱਲਦੀਆਂ, ਸੋ ਉੱਥੇ ਹੀ ਇਹ ਮੀਟਿੰਗ ਜਿਹੜੀ ਉਹ ਹੋਣੀ ਆ। ਸੋ 20 ਤਰੀਕ ਨੂੰ, 20 ਅਗਸਤ ਨੂੰ ਜਿਹੜਾ ਉੱਥੇ ਸਵੇਰੇ ਜਿਹੜਾ ਉਹ ਪਹੁੰਚਣ ਦੀ ਸਾਰੇ ਜਾਣੇ ਕਿਰਪਾਲਤਾ ਜਿਹੜੀ ਉਹ ਕਰੋ, ਤਾਂ ਜੋ ਇਸ ਵਾਰ ਉਹ ਚੀਜ਼ ਨਾ ਵਾਪਰੇ, ਵੀ ਇੱਦਾਂ ਨਾ ਹੋਵੇ ਲੱਗੇ ਵੀ ਆਪਾਂ ਅਵੇਸਲੇ ਆ ਤੇ ਆਪਾਂ ਨੂੰ ਇਸ ਚੀਜ਼ ਦੀ ਜ਼ਰੂਰਤ ਨਹੀਂ ਹੈਗੀ। ਖਾਸ ਕਰਕੇ ਹੁਣ ਉਦੋਂ ਜਦੋਂ ਯੂਐਸ ਦੇ ਦੁਆਰਾ ਲਗਾਤਾਰ ਭਾਰਤ ਦੇ ਉੱਤੇ ਇਹ ਦੋਸ਼ ਲਾਏ ਜਾ ਰਹੇ ਆ, ਸਟੀਵਨ ਮਿਲਰ ਹੁਣਾਂ ਦੇ ਦੁਆਰਾ ਕਿਹਾ ਗਿਆ ਆ ਵੀ ਬੇਸਿਕਲੀ ਪਿੱਠ 'ਚ ਛੁਰਾ ਖੋਭਣ ਵਾਲਾ ਮੁਲਕ ਹੈਗਾ ਆ, ਕਿਸ ਤਰੀਕੇ ਦੇ ਨਾਲ ਉਹ ਕਰ ਰਹੇ ਆ। ਸੋ ਇੱਥੇ ਜਿਹੜੀਆਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ, ਉਹਨਾਂ ਨੂੰ ਵੱਧ ਤੋਂ ਵੱਧ ਉਜਾਗਰ ਕਰਨ ਦੀ ਜਿਹੜੀ ਉਹ ਜ਼ਰੂਰਤ ਆ। ਤੇ ਇਹ ਗੱਲਾਂ ਜਿਹੜੀਆਂ ਪ੍ਰਚੰਡ ਰੂਪ ਦੇ ਵਿੱਚ ਉੱਥੇ ਜਿਹੜੀਆਂ ਉਹ ਪੇਸ਼ ਕਰਨੀਆਂ ਚਾਹੀਦੀਆਂ ਆ ਵੀ ਇਹ ਕਿਸ ਤਰੀਕੇ ਦੇ ਨਾਲ ਸਿੱਖਾਂ ਦੇ ਉਲਟ, ਮਾਈਨੋਰਟੀਜ਼ ਦੇ ਉਲਟ ਜਿਹੜਾ ਉਹਨਾਂ ਦਾ ਇੱਕ ਪ੍ਰੋਪੋਗੰਡਾ ਜਿਹੜਾ ਉਹ ਚੱਲ ਰਿਹਾ ਆ, ਤੇ ਉਹ ਸਾਰਾ ਕੁਝ ਜਿਹੜਾ ਉਹਨਾਂ ਨੂੰ ਪਤਾ ਹੋਵੇ, ਤੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜੋ ਬਿੱਲ ਆ ਉਸ ਨੂੰ ਪਾਸ ਜਿਹੜਾ ਉਹ ਕਰਵਾਇਆ ਜਾ ਸਕੇ। ਤੇ ਹਰਜੋਤ ਸਿੰਘ ਜੀ, ਹੁਣ ਆਪਾਂ ਸਮਾਂ ਜਿਹੜਾ ਉਹ ਸਮਾਪਤ ਆ ਪ੍ਰੋਗਰਾਮ ਦਾ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ ਤਾਂ ਅੱਜ ਜਿਹੜੇ ਡਾਓ ਜੋਨ ਦੇ ਵਿੱਚ ਹਫਤੇ ਦੀ ਸ਼ੁਰੂਆਤ ਖਾਸੀ ਜਿਹੜੀ ਚੰਗੀ ਨਹੀਂ ਰਹੀ। 201 ਪੁਆਇੰਟ ਦੀ ਗਿਰਾਵਟ ਦਰਜ ਹੋਈ। ਡਾਓ ਜੋਨ 43,975 ਤੇ, S&P 16 ਪੁਆਇੰਟ ਘਟ ਕੇ 6373, ਨੈਸਡੈਕ 64 ਪੁਆਇੰਟ ਘਟ ਕੇ 21,385 ਤੇ ਬੰਦ ਹੋਇਆ। ਸੋਨੇ ਦਾ ਭਾਅ $3406 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $64 ਪ੍ਰਤੀ ਬੈਰਲ, 10 ਈਅਰ ਯੀਲਡ 4.2%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,18,972 ਤੇ ਇਥੀਰੀਅਮ 4200
ਤੇ $64 ਦੇ ਬਰਾਬਰ ਚੱਲ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $282 ਤੇ 38 ਪੈਸੇ ਤੇ $1 ਦੇ ਬਰਾਬਰ ਇੰਡੀਆ ਦੇ $87 ਤੇ 64 ਪੈਸੇ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।